ਇਹਨਾਂ ਨੇ ਪਹਿਲਾਂ ਜੁਲਾਈ 2021 ਦੇ ਵਿੱਚ ਸੁਲੀ ਡੀਲਸ ਦੇ ਨਾਂ ਥੱਲੇ ਐਪ ਰਾਹੀਂ ਔਰ ਦੂਸਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਸੇਜ ਚਾਰ ਚਫੇਰੇ ਭੇਜੇ, ਜਿਹਦੇ 'ਚ ਉਹਨਾਂ ਦੀ ਬੋਲੀ ਆਕਸ਼ਨ ਨਿਲਾਮੀ ਔਰ ਉਹ ਗਰੁੱਪਾਂ ਨੂੰ ਭੇਜ ਕੇ ਉਸ ਕਿਸਮ ਦੇ ਭੱਦੇ ਜਿਹੜਾ ਉਸ ਗੱਲ ਦੀ ਸ਼ੁਰੂਆਤ ਕੀਤੀ। ਬੀਬੀਆਂ ਨੇ, ਕਿਸੇ ਨੇ ਦਿੱਲੀ, ਕਿਸੇ ਨੇ ਬੰਬੇ, ਜਿੱਥੋਂ ਰਹਿਣ ਵਾਲੀਆਂ ਸੀ, ਉਹਨਾਂ ਨੇ ਜਿਹੜਾ ਉਹ FIR ਵੀ ਕਰਵਾਈ, ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਇਹੀ ਨਹੀਂ ਕਿ ਭਾਈ ਉੱਥੇ ਇਸ ਕਿਸਮ ਦੀ ਹੇਟ ਸਪੀਚ ਜਾਂ ਜੁਡੀਸ਼ਰੀ ਉਹਨਾਂ ਦੀ ਕਿਸੇ ਪਾਸੇ ਜਿਹੜੀ ਆ ਉਹ ਨਹੀਂ ਲੱਗਣ ਦਿੰਦੀ, ਰਾਦਰ ਉਹ ਕ੍ਰਿਮੀਨਲਸ ਨੂੰ ਪ੍ਰੋਟੈਕਟ ਕਰਦੀ ਹੈ। UN ਘੱਟੋ ਘੱਟ ਸੈਂਕਸ਼ਨ ਤਾਂ ਕਰੇ, ਇਹਦੇ ਉੱਤੇ ਸੈਂਕਸ਼ਨਸ ਲਾਏ ਕਿ ਭਾਈ ਇਹ ਕਿਵੇਂ ਮਾਈਨੋਰਿਟੀਜ਼ ਔਰ ਦੂਸਰੇ ਜਿਹੜੇ ਓਪਰੈਸਡ ਲੋਕ ਨੇ ਉਹਨਾਂ ਦੇ ਹੱਕਾਂ ਦਾ ਘਾਣ ਕਰ ਰਹੇ। ਈਵਨ ਉਹਨਾਂ ਦੇ ਨੈਸ਼ਨਲ ਮੀਡੀਆ ਦੇ ਉੱਤੇ ਜਦੋਂ ਅਸੀਂ ਰਿਪਬਲਿਕ TV ਆਜ ਤੱਕ ਜਿਨ੍ਹਾਂ ਦੇ ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ, ਉਹ ਖੁੱਲ੍ਹੇ ਬੈਠ ਕੇ ਸਿੱਖਾਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਪ੍ਰਚਾਰਦੇ ਨੇ। ਭਾਰਤ ਨਾਂ ਦਾ ਦੇਸ਼ ਇਸ ਵੇਲੇ ਫਾਸ਼ਿਸਟ ਨਾਜ਼ੀ ਤਰਜ਼ ਦਾ ਮੁਲਕ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਯੂਨਾਈਟਿਡ ਨੇਸ਼ਨਸ ਦੇ ਇੱਕ ਅਧਿਕਾਰੀ ਵੱਲੋਂ ਭਾਰਤ ਵਿੱਚ ਮੁਸਲਮਾਨ ਔਰਤਾਂ ਦੇ ਖਿਲਾਫ ਹੇਟ ਸਪੀਚ ਦਾ ਸਖਤ ਨੋਟਿਸ ਲੈਂਦਿਆਂ ਭਾਰਤ ਨੂੰ ਕੰਡੈਮ ਕੀਤਾ ਗਿਆ ਹੈ। ਔਰ UN ਅਫੀਸ਼ੀਅਲ ਦੇ ਇਸ ਬਿਆਨ ਵਿੱਚ ਖਾਸ ਤੌਰ ਤੇ ਸੁਲੀ ਡੀਲ ਨਾਂ ਦੀ ਐਪ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਸੈਂਕੜਿਆਂ ਮੁਸਲਮਾਨ ਔਰਤਾਂ ਦੀਆਂ ਤਸਵੀਰਾਂ ਦੇ ਕੇ ਉਹਨਾਂ ਦੀ ਬੋਲੀ ਲਗਾਈ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੈਂ ਬ੍ਰੇਕ ਦੇ ਦੌਰਾਨ ਦੇਖ ਰਿਹਾ ਸੀ ਕੁਝ ਵਿਊਅਰਸ ਨੇ ਲਿਖਿਆ ਕਿ ਵੀ ਇਹ ਫੇਕ ਨਿਊਜ਼ ਹੈ, ਔਰ ਜੇ ਮੇਰੀ ਕਾਮੈਂਟਰੀ ਨੂੰ ਧਿਆਨ ਨਾਲ ਸੁਣਿਆ ਜਾਏ ਤਾਂ ਮੈਂ ਵੀ ਜਦੋਂ ਸ਼ੇਖਰ ਗੁਪਤਾ, ਲੇਕਿਨ ਕਿਉਂਕਿ ਇਸਲਾਮਾਬਾਦ ਡੇਟ ਲਾਈਨ ਨਾਲ ਪਾਕਿਸਤਾਨ 'ਚੋਂ ਓਰੀਜੀਨੇਟ ਹੋਈ, ਸੋ ਸਾਡਾ ਵੀ ਇਹੀ ਹੁੰਦਾ ਜਦੋਂ ਅਸੀਂ ਹਾਈਲਾਈਟ ਕਰਦੇ ਹਾਂ ਕਿ ਇਸ ਦੀ ਡਿਨਾਇਲ ਆਉਣੀ ਚਾਹੀਦੀ ਹੈ ਤਾਂ ਕਿ ਜਿਹੜਾ ਉਹਨਾਂ ਨੂੰ ਮੌਕਾ ਨਾ ਮਿਲੇ। ਜੇ ਕੋਈ ਇਸ਼ੂ ਚੁੱਕੇਗਾ ਹੀ ਨਾ ਜਾਂ ਉਹਨੂੰ ਤੁਸੀਂ ਉਵੇਂ ਨਹੀਂ ਨਰੇਟ ਕਰੋਗੇ ਜਿਵੇਂ ਨਰੇਟ ਕੀਤੀ ਜਾ ਰਹੀ ਹੈ, ਫਿਰ ਉਹੀ ਫੇਕ ਨਿਊਜ਼ ਜਿਹੜੀ ਹੈ ਉਹ ਰੀਅਲ ਨਿਊਜ਼ ਬਣੇਗੀ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਇਸ ਸਾਰੇ ਨੂੰ ਜਿਹੜਾ ਹੈ ਇਸ ਤੋਂ ਕਿਨਾਰਾ ਕੀਤਾ ਜਾਂਦਾ। ਇਹਦੇ 'ਚ ਅਸੀਂ ਲਗਾਤਾਰਤਾ ਨਾਲ ਡਿਸਕਸ ਕੀਤਾ ਕਿ ਕਿਵੇਂ ਇਹਨਾਂ ਨੇ ਪਹਿਲਾਂ ਜੁਲਾਈ 2021 ਦੇ ਵਿੱਚ ਸੁਲੀ ਡੀਲਸ ਦੇ ਨਾਂ ਥੱਲੇ ਐਪ ਰਾਹੀਂ ਔਰ ਦੂਸਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਸੇਜ ਚਾਰ ਚਫੇਰੇ ਭੇਜੇ, ਜਿਹਦੇ 'ਚ ਸੈਂਕੜਿਆਂ ਦੀ ਗਿਣਤੀ ਜਿਹੜੀਆਂ ਪ੍ਰੋਮੀਨੈਂਟ ਮੁਸਲਿਮ ਵੂਮਨ ਸੋਸ਼ਲ ਸਫੀਅਰ 'ਚ ਨੇ, ਉੱਥੇ ਪੋਲੀਟੀਕਲ ਸਫੀਅਰ 'ਚ ਨੇ, ਜਰਨਲਿਸਟ ਨੇ, ਜਾਂ ਸ਼ਬਾਨਾ ਆਜ਼ਮੀ ਵਰਗੀ ਜਿਹੜੀ ਫਿਲਮੀ ਐਕਟਰੈਸ ਹੈ, ਉਹਨਾਂ ਦੀਆਂ ਤਸਵੀਰਾਂ ਪ੍ਰੋਫਾਈਲ ਦੇ ਕੇ ਉਹਨਾਂ ਦੀ ਬੋਲੀ ਆਕਸ਼ਨ ਨਿਲਾਮੀ ਔਰ ਉਹ ਗਰੁੱਪਾਂ ਨੂੰ ਭੇਜ ਕੇ ਉਸ ਕਿਸਮ ਦੇ ਭੱਦੇ ਜਿਹੜਾ ਉਸ ਗੱਲ ਦੀ ਸ਼ੁਰੂਆਤ ਕੀਤੀ। ਔਰ ਉਹਨਾਂ ਨੇ, ਬੀਬੀਆਂ ਨੇ, ਕਿਸੇ ਨੇ ਦਿੱਲੀ, ਕਿਸੇ ਨੇ ਬੰਬੇ, ਜਿੱਥੋਂ ਰਹਿਣ ਵਾਲੀਆਂ ਸੀ, ਉਹਨਾਂ ਨੇ ਜਿਹੜਾ ਉਹ FIR ਵੀ ਕਰਵਾਈ, ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਨਤੀਜੇ ਦੇ ਤੌਰ 'ਤੇ ਫਿਰ ਅਸੀਂ ਦੇਖਿਆ ਕਿ ਭਾਈ ਇਸ ਨਵੇਂ ਵਰ੍ਹੇ ਦੇ ਵਿੱਚ ਐਨ ਨਿਊ ਈਅਰ ਈਵ ਦੇ ਮੌਕੇ ਦੇ ਉੱਤੇ ਪੰਜਾਬੀ ਗੁਰਮੁਖੀ ਸਕ੍ਰਿਪਟ ਇਸਤੇਮਾਲ ਕਰਕੇ ਔਰ ਸਿੱਖ IDs ਇਸਤੇਮਾਲ ਕਰਕੇ ਬੁਲੀ ਬਾਈ ਐਪ, ਉਹਦੇ 'ਚ ਵੀ ਉਹੀ ਪਿਕਚਰਸ ਦੇ ਨਾਲ ਹੋਰ ਐਡ ਕਰਕੇ ਉਹੀ ਖੇਡ ਦੁਬਾਰਾ ਖੇਡੀ ਗਈ। ਮਹਾਰਾਸ਼ਟਰ ਪੁਲਿਸ ਨੇ ਇਸ ਦਾ ਜਿਹੜਾ ਉਹ ਨੋਟਿਸ ਲਿਆ ਔਰ ਉਹਨਾਂ ਨੇ ਜਦੋਂ ਕਾਰਵਾਈ ਕੀਤੀ ਤਾਂ ਉਹਨਾਂ ਨੇ ਅਸਾਮ 'ਚੋਂ ਜਾ ਕੇ, ਉੱਤਰਾਖੰਡ 'ਚੋਂ ਕੰਪਿਊਟਰ ਇੰਜੀਨੀਅਰ ਔਰ ਦੂਜੇ ਜਿਹੜਾ ਇੱਕ ਲੜਕਾ ਇੱਕ ਲੜਕੀ 18 ਸਾਲਾਂ ਦੀ, ਇਹ ਸਾਰੇ ਕੀਤੇ। ਫਿਰ ਦਿੱਲੀ ਵਾਲਿਆਂ ਨੂੰ ਵੀ ਐਕਟਿਵ ਹੋਣਾ ਪਿਆ ਕਿਉਂਕਿ ਦਿੱਲੀ ਇਸ ਵਾਰ ਵੀ ਰਿਪੋਰਟ ਹੋਈ ਔਰ ਇਹ ਸਾਹਮਣੇ ਆਇਆ ਕਿ ਭਾਈ ਕਿਵੇਂ, ਔਰ ਇਸ ਦੇ ਨਾਲ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਇੱਕ ਜਿਹੜੀ ਹੈ ਟੈਕ ਫੌਗ ਜਿਹੜੀ ਹੈ ਐਪ ਵੀ ਦੇ ਰਾਹੀਂ ਕੀ ਕੀਤਾ ਹੈ, ਇਹ ਪਿਛਲੇ 2 ਦਿਨ ਤੋਂ ਸਾਰੇ ਪਾਸੇ ਡਿਸਕਸ ਹੋ ਰਿਹਾ ਹੈ। ਔਰ ਉਹਦੇ 'ਚ ਜਰਨਲਿਸਟ ਨੂੰ ਟਾਰਗੇਟ ਕੀਤਾ ਹੋਇਆ। ਐਡੀਟਰਸ ਗਿਲਡ ਨੇ ਵੀ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਇਸ ਦੇ ਉੱਤੇ ਕਾਰਵਾਈ ਕਰੇ। ਸੋ ਬਹੁਤ ਵਾਰ ਹੁੰਦਾ ਵੀ ਉੱਥੋਂ ਦੀ ਖਬਰ ਉੱਥੇ ਹੀ ਰਹਿ ਜਾਂਦੀ ਹੈ, ਲੇਕਿਨ ਇਹ ਇੱਕ ਚੰਗੀ ਖਬਰ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਸਪੈਸ਼ਲ ਰੈਪੋਰਟਿਓਰ ਨੇ, ਉਹਨਾਂ ਦਾ ਨਾਂ ਹੈ ਫਰਨੈਂਡ ਡੀ ਵੈਰਨਸ, ਜ਼ਾਹਰ ਹੈ ਸਾਊਥ ਅਮਰੀਕਨ ਜਾਂ ਸਪੈਨਿਸ਼ ਓਰੀਜਨ ਦੇ ਹੋਣਗੇ। ਉਹਨਾਂ ਨੇ ਇਸ ਦੇ ਉੱਤੇ ਅੱਜ ਟਵੀਟ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਮਾਈਨੋਰਿਟੀ ਮੁਸਲਿਮ ਵੂਮਨ ਇੰਡੀਆ ਐਂਡ ਹਰਾਸਡ ਐਂਡ ਸੋਲਡ
in hashtag social media apps, hashtag Sulli deals, a form of hashtag hate speech, must be condemned and prosecuted as soon as they occur. All human rights of minorities need to be fully and equally protected, ਵਾਰਨਸ said in a tweet. ਉਹਨਾਂ ਨੇ ਕਿਹਾ ਕਿ ਜੀ ਆ ਜਿਹੜੇ ਸਾਰੇ ਹੀ ਹੈਸ਼ਟੈਗ ਚਲਾ ਕੇ ਮੁਸਲਮਾਨ ਔਰਤਾਂ ਨੂੰ ਔਰ ਹੇਟ ਸਪੀਚ ਦੇ ਥੱਲੇ ਮਾਈਨੋਰਟੀਜ਼ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ। ਸੋ ਜ਼ਾਹਰ ਹੈ ਉਹਨਾਂ ਦੇ ਸਾਹਮਣੇ ਜੋ ਸਿੱਖਾਂ ਨੂੰ ਧਮਕੀਆਂ ਨੇ ਕਿ ਨਵੰਬਰ 84 ਅਸੀਂ ਦੁਹਰਾ ਦਿਆਂਗੇ, ਇਸ ਦਾ ਵੀ ਭਾਵੇਂ ਡਾਇਰੈਕਟ ਜ਼ਿਕਰ ਨਹੀਂ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਸਾਰਾ ਬੰਦ ਹੋਣਾ ਚਾਹੀਦਾ। ਸੋ ਇੱਕ ਚੰਗੀ ਗੱਲ ਹੈ ਕਿ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਘੱਟੋ ਘੱਟ UN ਦੇ ਸਪੈਸ਼ਲ ਰਿਪੋਰਟਰ ਨੇ ਇਸ ਮੁੱਦੇ ਦੇ ਉੱਤੇ ਆਵਾਜ਼ ਚੁੱਕੀ ਹੈ। ਔਰ ਇਹੀ ਨਹੀਂ ਕਿ ਭਾਈ ਉੱਥੇ ਇਸ ਕਿਸਮ ਦੀ ਹੇਟ ਸਪੀਚ ਜਾਂ ਜੁਡੀਸ਼ਰੀ ਉਹਨਾਂ ਦੀ ਕਿਸੇ ਪਾਸੇ ਜਿਹੜੀ ਹੈ ਉਹ ਨਹੀਂ ਲੱਗਣ ਦਿੰਦੀ, ਰਾਦਰ ਉਹ ਕ੍ਰਿਮੀਨਲਸ ਨੂੰ ਪ੍ਰੋਟੈਕਟ ਕਰਦੀ ਹੈ। ਸਾਡੇ ਮਿੱਤਰ ਸੈਕਰਾਮੈਂਟੋ ਤੋਂ, ਕੈਲੀਫੋਰਨੀਆ ਤੋਂ, ਉਹਨਾਂ ਨੇ ਸਾਨੂੰ ਇੱਕ ਸਟੋਰੀ ਭੇਜ ਕੇ ਕਿਹਾ ਕਿ ਵੀ ਇਹ ਤੁਸੀਂ ਜ਼ਰੂਰ ਦੱਸੋ। ਔਰ ਇਹ ਜਾਰਜੀਆ ਦਾ ਵਾਕਿਆ ਸਾਨੂੰ ਪਿਛਲੇ ਦਿਨਾਂ 'ਚ ਸਾਹਮਣੇ ਆਇਆ ਸੀ ਕਿ ਕਿਵੇਂ ਅਹਿਮਦ ਆਰਬੇਰੀ ਨਾਂ ਦੇ ਇੱਕ ਅਫਰੀਕਨ ਅਮਰੀਕਨ ਨੂੰ ਗੋਰੇ ਪੁਲਿਸ ਅਫਸਰਾਂ ਨੇ ਜਿਹੜਾ ਹੈ ਉਹ ਕ੍ਰਿਮੀਨਲ ਕਹਿ ਕੇ ਮਾਰਿਆ ਸੀ। ਬਾਅਦ 'ਚ ਆਇਆ ਕਿ ਭਾਈ ਇਹ ਤਾਂ ਜਿਹੜੀ ਹੈ ਉਹਨਾਂ ਦੀ ਨਫ਼ਰਤ 'ਚੋਂ ਪੈਦਾ ਹੋਈ ਕਿਲਿੰਗ ਸੀ। ਔਰ ਉਹਦਾ ਜਿਹੜਾ ਉਹਨਾਂ ਨੇ ਕੋਰਟ ਨੇ ਫੈਸਲਾ ਸੁਣਾਇਆ। ਔਰ ਇਕੱਲਾ ਇਹੀ ਨਹੀਂ, ਜਦੋਂ ਇਹ ਫੈਸਲਾ ਵੀ ਆਉਂਦਾ, ਜਿਹੜਾ ਡਿਪਟੀ ਮੇਅਰ ਹੈ ਉਸ ਦਾ, ਡਿਪਟੀ ਹਾਊਸਟਨ ਕਾਊਂਟੀ ਡਿਪਟੀ ਪੌਲ ਹਰਮਨ ਕਮੈਂਟਡ, ਹਿਊਸਟਨ ਦਾ, ਉਹਨੇ ਇਸ ਦੇ ਉੱਤੇ ਜਦੋਂ ਕਮੈਂਟ ਕੀਤਾ ਈਵਨ ਹੇਟ ਸਪੀਚ ਕੀ ਹੁੰਦੀ ਹੈ ਔਰ ਇੱਥੇ ਕਿਵੇਂ ਉਹਨੂੰ ਸੀਰੀਅਸਲੀ ਲਿਆ ਜਾਂਦਾ ਹੈ। ਹਾਲਾਂਕਿ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਬਹੁਤ ਸਟਰੋਂਗ ਹੈ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ। ਸੋ ਇਹ ਦੋਨੋਂ ਹੀ ਆਸਪੈਕਟ ਇਸ ਖਬਰ ਤੋਂ ਸਾਹਮਣੇ ਆਉਂਦੇ ਨੇ। ਇੱਕ ਪਾਸੇ ਜਸਟਿਸ ਦੀ ਗੱਲ ਹੈ ਔਰ ਉਹਦੇ 'ਚ ਪਹਿਲਾ ਹੈ ਕਿ ਜਾਰਜੀਆ ਸ਼ੈਰਿਫ ਡਿਪਟੀ ਇਨ ਮਿਡਲ ਜਾਰਜੀਆ ਹੈਜ਼ ਬੀਨ ਸਸਪੈਂਡਡ ਵਿਦਾਊਟ ਪੇ ਪੈਂਡਿੰਗ ਟਰਮੀਨੇਸ਼ਨ ਆਫਟਰ ਅਲੈਜਡਲੀ ਕਾਰਡਿੰਗ ਮਰਡਰ ਵਿਕਟਮ ਅਹਿਮਦ ਆਰਬਰੀ, ਇੱਕ ਕ੍ਰਿਮੀਨਲ ਔਨ ਸੋਸ਼ਲ ਮੀਡੀਆ। ਹੁਣ ਜਿਹਦਾ ਮਰਡਰ ਹੋਇਆ ਉਹਨੇ ਕਿਹਾ ਜੀ ਕੋਈ ਨਹੀਂ, ਉਹ ਹੈ ਹੀ ਕ੍ਰਿਮੀਨਲ ਸੀ ਔਰ ਵੈਸੇ ਹੀ ਗੋਟ ਦਾ ਡੈਥ ਸੈਂਟੈਂਸ। ਹੁਣ ਬੇਸ਼ੱਕ ਉਹਨੇ ਉਹ ਟਵੀਟ ਡਿਲੀਟ ਵੀ ਕਰ ਦਿੱਤਾ, ਪਰ ਉਹਦੇ ਪਹਿਲਾਂ ਹੀ ਸਕਰੀਨਸ਼ਾਟ ਆ ਗਏ ਸੀ ਔਰ ਉਹਨੂੰ ਜਿਹੜਾ ਉਹਨਾਂ ਨੇ ਸਸਪੈਂਡ ਕੀਤਾ। ਹਾਊਸਟਨ ਕਾਊਂਟੀ ਡਿਪਟੀ ਪੌਲ ਅਰਹਨ ਕਮੈਂਟਡ ਔਨ ਦਾ ਮੈਕਨ ਆਊਟਲੈਟਸ ਫੇਸਬੁੱਕ ਪੋਸਟ ਅਬਾਊਟ ਦਾ ਰੀਸੈਂਟ sentencing of Arbery's killers, Travis McMichael, Gregory McMichael and William Bryan, ਤਿੰਨਾਂ ਨੂੰ। The deputy replied that criminal Arbery still got the death penalty though, ਕਿ ਉਹਨੂੰ ਜਿਹੜਾ ਉਹ ਕੀਤਾ। ਹੁਣ ਇੱਕ ਪਾਸੇ ਤਾਂ ਸਿਰਫ ਇਹ ਕਮੈਂਟ ਕਰਨ ਦੇ ਉੱਤੇ ਉਹਨੂੰ ਸਸਪੈਂਡ ਕਰਕੇ ਫਰਦਰ ਟਰਮੀਨੇਟ ਕੀਤਾ ਜਾਏਗਾ ਔਰ ਜਿਹੜੀ ਸਜ਼ਾ ਦਿੱਤੀ ਗਈ ਤਿੰਨਾਂ ਨੂੰ, ਤਿੰਨ ਬੰਦਿਆਂ ਨੂੰ ਜਿਨ੍ਹਾਂ ਨੇ ਉਸ ਨੂੰ ਨਸਲੀ ਨਫ਼ਰਤ ਕਰਕੇ ਮਾਰਿਆ, ਉਹਨਾਂ ਦੇ ਵਿੱਚ life sentence for their roles in the 25 years old's death. The McMichaels both received life sentences with no possibility of parole. उम्र कैद पर कोई पैरोल नहीं मिलेगी, प्लस एन एडिशनल 20 years. मतलब सारी जिंदगी अगले 50 साल वो बाहर नहीं आ सकते जेल चो। ब्रायन मैकमाइल्स नेबर was sentenced to life in prison with the possibility of parole in 30 years. ਉਹਨੂੰ ਘੱਟ ਉਹਨਾਂ ਨੇ ਰੱਖਿਆ ਫਿਰ ਵੀ ਸਾਰੀ ਜ਼ਿੰਦਗੀ। ਔਰ ਇਹ ਜਿਹੜੀ ਹੈ 30 ਸਾਲ ਦੀ ਸਜ਼ਾ। ਔਰ ਇਹ ਜੱਜ ਟਿਮੋਥੀ ਵੈਲਮਨ ਜਿਹਨੇ ਸੈਂਟੈਂਸ ਕੀਤਾ, ਉਹਨੇ ਕਿਹਾ ਕਿ ਵੀ ਅਹਿਮਦ ਆਰਬਰੀ ਵਾਜ਼ ਹੰਟਡ ਡਾਊਨ ਐਂਡ ਸ਼ਾਟ ਐਂਡ ਹੀ ਵਾਜ਼ ਕਿਲਡ ਬਿਕੋਜ਼ ਇੰਡੀਵਿਜੂਅਲਸ ਹੀਅਰ ਇਨ ਦਿਸ ਕੋਰਟ ਰੂਮ ਟੁੱਕ ਦਾ ਲਾਅ ਇਨਟੂ देयर ਓਨ ਹੈਂਡਸ। ਕਿਉਂਕਿ ਉਹ ਜਦੋਂ ਫੈਸਲਾ ਸੁਣਾਇਆ ਜਾਂਦਾ ਸਾਹਮਣੇ ਸੀ, ਉਹਨੇ ਕਿਹਾ ਵੀ ਇਹ ਮੈਂ ਸਜ਼ਾ ਦੇ ਰਹੀ ਹਾਂ। ਸੋ ਸਾਡੇ ਵੀਰ ਨੇ ਕਿਹਾ ਕਿ ਜੀ ਦੇਖੋ, ਇੱਕ ਪਾਸੇ ਇਸ ਲੈਵਲ ਦੀ ਜੁਡੀਸ਼ਰੀ ਹੈ ਤੇ ਦੂਸਰੇ ਪਾਸੇ ਹਾਲ ਦੇਖੋ ਕਿ ਕੀ ਵਰਤਾਰਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਜਿਹੜਾ ਭਾਰਤ, ਉਹਨਾਂ ਦੇ ਇੱਥੇ ਬੈਠੇ ਟੌਂਟ ਪਟੌਂਟ, ਉਹਨਾਂ ਦੇ ਦੁਮਛੱਲੇ, ਉਹਨਾਂ ਦੇ ਕੌਂਸਲੇਟ, ਉਹਨਾਂ ਦਾ ਮੀਡੀਆ, ਸਭ ਤੋਂ ਵੱਡੀ ਜਮਹੂਰੀਅਤ ਦੁਨੀਆ ਦੀ ਦੂਜੇ ਉੱਥੇ ਫ੍ਰੀ ਫਾਰ ਆਲ ਬਣਿਆ ਹੋਇਆ। ਉਹ ਤੁਸੀਂ ਪੈਗਾਸਸ ਰਾਹੀਂ ਲੋਕਾਂ ਦੇ ਘਰਾਂ 'ਚ ਵੜ ਜਾਓ, ਉਹ ਸਪਾਈ ਜਿਹੜਾ ਉਹਨਾਂ ਨੇ ਖਰੀਦਿਆ ਹੋਇਆ ਸਾਰਾ ਸਟੱਫ ਉਹ ਇਜ਼ਰਾਈਲ ਤੋਂ, ਔਰ ਉਹ ਵੀ ਕੋਈ ਗਵਰਨਮੈਂਟ ਤੌਰ 'ਤੇ ਨਹੀਂ, ਉਹ ਸਾਰਾ ਜਿਹੜਾ ਉਸ ਲੋਕਾਂ ਨੂੰ ਤੇ ਜਸੂਸੀ ਕਰਨ ਦੇ ਲਈ ਅਸੀਂ ਐਪਸ ਦਾ ਜ਼ਿਕਰ ਕੀਤਾ ਵੀ ਖੁਦ ਹੀ ਕ੍ਰੀਏਟ ਕੀਤੀਆਂ। ਔਰ ਕਿਵੇਂ ਈਵਨ ਉਹਨਾਂ ਦੇ ਨੈਸ਼ਨਲ ਮੀਡੀਆ ਦੇ ਉੱਤੇ, ਜਦੋਂ ਅਸੀਂ ਰਿਪਬਲਿਕ TV, ਆਜ ਤੱਕ, ਜਿਨ੍ਹਾਂ ਦੇ
ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ, ਉਹ ਖੁੱਲ੍ਹੇ ਬੈਠ ਕੇ ਸਿੱਖਾਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਪ੍ਰਚਾਰਦੇ ਨੇ। ਔਰ ਜੇ ਉਹੀ ਹੱਕ ਕੋਈ ਮਾਈਨੋਰਿਟੀ ਵਾਲਾ ਇਸਤੇਮਾਲ ਕਰਦਾ ਹੈ ਤੇ ਉਸ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ। ਜ਼ਾਹਰ ਹੈ ਕਿ ਪੰਜਾਬ 'ਚ ਦੇਖ ਲਓ, ਕਿਤੇ ਹੋਰ ਦੇਖ ਲਓ, ਈਵਨ ਕੋਈ ਕਮੇਡੀਅਨ ਕੋਈ ਸਟੈਂਡ ਅਪ ਕਾਮੇਡੀ ਕਰਦੇ ਆ, ਕੋਈ ਗੱਲ ਕਹਿੰਦਾ ਹੈ, ਉਸ ਦੇ ਉੱਤੇ ਜਿਹੜਾ ਹੈ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦਰਜ ਹੋ ਜਾਂਦਾ ਹੈ, ਉਹਨੂੰ ਫਿਰ ਚੁੱਕਿਆ ਹੁੰਦਾ ਹੈ ਔਰ ਉਸ ਦੇ ਉੱਤੇ ਕੇਸ ਪਾਏ ਹੁੰਦੇ ਨੇ। ਸੋ ਇਹ ਗੱਲ ਅਲਟੀਮੇਟਲੀ ਜਿਹੜਾ ਅੱਜ ਜਦੋਂ ਅਸੀਂ ਇਸ ਕੰਟੈਕਸਟ ਦੇਖਦੇ ਹਾਂ ਤਾਂ ਇਹ ਗੱਲ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਭਾਰਤ ਨਾਂ ਦਾ ਦੇਸ਼ ਇਸ ਵੇਲੇ ਫਾਸ਼ਿਸਟ ਨਾਜ਼ੀ ਤਰਜ਼ ਦਾ ਮੁਲਕ ਹੈ। ਔਰ ਜੇ UN ਦਾ ਸਪੈਸ਼ਲ ਰੈਪੋਰਟੀਅਰ ਵੀ ਇਹ ਕਹਿੰਦਾ ਹੈ ਕਿ ਭਾਈ ਇਹ ਜਿਹੜਾ ਇਹ ਹੇਟ ਸਪੀਚ ਹੈ ਔਰ ਇਹਨਾਂ ਨੂੰ ਪ੍ਰੋਸੀਕਿਊਟ ਕਰੋ, ਕਿਸੇ ਨੇ ਨਹੀਂ ਕਰਨਾ। UN ਘੱਟੋ ਘੱਟ ਸੈਂਕਸ਼ਨ ਤਾਂ ਕਰੇ, ਇਹਦੇ ਉੱਤੇ ਸੈਂਕਸ਼ਨਸ ਲਾਏ ਕਿ ਭਾਈ ਇਹ ਕਿਵੇਂ ਮਾਈਨੋਰਿਟੀਜ਼ ਔਰ ਦੂਸਰੇ ਜਿਹੜੇ ਓਪਰੈਸਡ ਲੋਕ ਨੇ ਉਹਨਾਂ ਦੇ ਹੱਕਾਂ ਦਾ ਘਾਣ ਕਰ ਰਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।